ਦੇ ਕੋਚ ਸੀ ਟੀਮਾਂ ਬਣਨੇ ਤੇ ਮੇਰੇ ਤੇ ਮੁਤਮਿਨ ਨਹੀਂ ਹੁੰਦੇ ਕਿ ਨਹੀਂ ਉਹ ਹਜੇ ਜਾਂ ਉਹ ਤੋਂ ਕਬੱਡੀ ਨਹੀਂ ਪੈਣੀ ਦਾ ਫੇਮਸ ਨਹੀਂ ਇਹ ਉਹ ਉਦੋਂ ਫਿਰ ਮੈਚ ਤੇ ਉਹਨੂੰ ਬੰਦਾ ਕੋਈ ਨਹੀਂ ਲੱਭਾ ਉਹਨੂੰ ਲੈ ਗਿਆ। ਫਿਰ ਮੈਂ 2 ਮੈਚ ਖੇਲੇ ਤੇ ਅਲਹਮਦੁਲਿਲਾ ਦੋਵਾਂ ਚ ਇੱਕ ਦਾ ਜੱਫਾ ਆਉਣਾ ਮੈਂ ਬੈਸਟ ਟੂਰਨਾਮੈਂਟ ਤੇ। ਪਿੰਡਵਾਰ ਜਿਹੜੇ ਬੰਦੇ ਹੋ ਗਏ ਕਿੰਨਾ ਕੁ ਚਾਹ ਆ ਉਹਨਾਂ ਨੂੰ, ਕਿੰਨੀ ਕੁ ਖੁਸ਼ੀ ਹੁੰਦੀ ਸੀ ਵੀ ਸਾਡੇ ਪਿੰਡ ਦਾ ਖਿਡਾਰੀ ਬਾਹਰ ਖੇਡ ਰਿਹਾ। ਯਾਰ ਪਿੰਡ ਵਾਲਿਆਂ ਨੂੰ ਚਾਹ ਤੁਹਾਨੂੰ ਪਤਾ ਹੋਵੇ ਕਿੱਥੋਂ ਹੁੰਦਾ, ਜਦੋਂ ਕੋਈ ਮਾੜੇ ਘਰ ਦਾ ਬੰਦਾ ਤਰੱਕੀ ਕਰਦਾ ਫਿਰ ਤੁਹਾਨੂੰ ਪਤਾ ਪਿੰਡ ਵਾਲੇ ਕਿੱਥੋਂ ਜਰਦੇ। ਤੇ ਅਲਹਮਦੁਲਿਲਾ ਫਿਰ ਵੀ ਵਿੱਚੋਂ ਹੈਗੇ ਮੈਨੂੰ ਅੱਗੋਂ ਨੂੰ ਸ਼ੌਕ ਸੀ ਤੇ ਅਲਹਮਦੁਲਿਲਾ ਉਹਨਾਂ ਦਾ ਕਰਕੇ ਖੇਡ ਮਾਂ ਪਿਓ ਦੀ ਦੁਆ ਨਾਲ ਹੀ ਬੰਦਾ ਚੱਲਦਾ ਵਾ, ਹੋਰ ਕੋਈ ਗੱਲਬਾਤ ਨਹੀਂ। ਮਾਂ ਪਿਓ ਕੋ ਦੁਆ ਇੱਕ ਦੱਸ ਦਿੰਦੇ ਨੇ ਕਬੱਡੀ ਖੇਡਣੀ। ਮੈਂ ਗਰਾਊਂਡ 'ਚ ਗਿਆ ਤੇ ਬੰਦੇ ਇੱਕ ਨੇ ਗੱਲ ਕੀਤੀ, ਹੁਣ ਨਾਂ ਨਹੀਂ ਲੈਣਾ ਚਾਹੁੰਦਾ, ਉਹਨੇ ਕਿਹਾ ਕੋਈ ਕਬੱਡੀ ਨਹੀਂ ਖੇਡਣੀ ਤੇ ਬਾਹਾਂ ਵਿੰਗੀਆਂ ਪੈਰ ਵਿੰਗੇ ਆ, ਇਹ ਕਿੱਥੋਂ ਕਬੱਡੀ ਖੇਡ ਸਕਦਾ। ਤੇ ਫਿਰ ਉਦੋਂ ਦਿਲ ਸੜਿਆ, ਮੈਂ ਮਿਹਨਤ ਇੰਨੀ ਕੀਤੀ, ਮੈਂ ਨਹੀਂ ਯਾਰ ਤੈਨੂੰ ਖੇਡ ਕੇ ਵਹਾਣੀ। ਹਾਂਜੀ अस्सलाम वालेकुम सारे साडे वीर जिन्ने भी लेंदे ते चढ़दे पंजाब वालियां नूं सत श्री अकाल। असीं अज फिर एक बार आए हैं कबड्डी दे उस खिडारी को जिहड़ा लेंदे पंजाब दे जे गल करिए दुनिया भर दे कबड्डी खिडारी जे गल करिए टॉप 10 रेडरां दे विच नाम आउंदा है हाजी सलमान मुगल दा। ते बाई जी अज एक बारी फिर असीं चस कबड्डी दी चैनल ते हाजी सलमान मुगल दे नाल जिन्नियां भी गल्लां हाजी ने कित्थों कबड्डी शुरू कीती, जो भी हाजी दी कबड्डी दे विच वधा चढ़ा आया वा असीं जरूर हाजी दी गल तुहाडे नाल जरूर साझी करांगे। हाजी सब तो पहले स्वागत है तुहाडा चस कबड्डी चैनल दी ते। हाँ जी अस्सलाम वालेकुम भाई, सारे भाई ठीक ठाक होंगे इंशाअल्लाह उम्मीद आ। ते सारिआं नूं पहला भाई तुहाडा शुक्रिया तुसीं साडे कोल आए चल के ते सानूं टाइम दित्ता, मेहरबानी। देखो हाजी बहुत सारे ना सानूं कमेंट आउंदे सी भी असीं जदों मतलब चांद भाई हुणां दा भी इंटरव्यू कीता ते किन्ने प्लेयरां दा खिडारियां दा कीता ते कमेंट आउंदे सी भी यार हाजी दा जरूर करना इंटरव्यू, असीं तुहाडे कोल उपड़ गए आ। हाजी सब तो पहले तुसीं सानूं ये दसना है भी मतलब तुसीं कित्थों कबड्डी शुरू कीती, किन्ने भार तो खेडणी शुरू कीती? भाई कबड्डी ते तकरीबन समझ लो कि बचपन तो खेल रहे हैं, बचपन तो ही ते फिर हौली हौली स्कूल लेवल ते खेली, फिर कॉलेज खेली, कॉलेज लेवल की कबड्डी ते उस तो बाद फिर महकमे च हो गए ते अलहमदुलिल्लाह नाल कबड्डी खेली। हाजी मतलब किन्ने क भार दे विच जिहड़ी तुसीं कबड्डी स्टार्ट कीती, मतलब जदों बाहर इलाकिਆਂ ਦੇ ਵਿੱਚ ਜਿਹੜੇ ਟੂਰਨਾਮੈਂਟ ਆਪਣੇ ਪਿੰਡਾਂ ਤੋਂ ਵੱਖ ਪਿੰਡਾਂ ਦੇ ਵਿੱਚ ਮੈਚ ਹੁੰਦੇ ਆ, ਕਿੰਨੇ ਕ ਭਾਰ ਟੂਰਨਾਮੈਂਟ ਦੇ ਵਿੱਚ ਜੋ ਆਪਣੇ ਪਿੰਡ ਤੋਂ ਬਾਹਰ ਖੇਡਣ ਲੱਗ ਗਏ ਤੁਸੀਂ? ਮੈਂ ਭਾਜੀ 65 ਕਿਲੋ ਤੋਂ ਨਾ ਸ਼ੁਰੂ ਕੀਤੀ, ਸਮਝ ਲਓ ਬਾਹਰ ਜਿਹੜੀ ਕਬੱਡੀ 65 ਕਿਲੋ ਤੋਂ ਮੈਂ ਓਪਨ ਜਾਣ ਲੱਗ ਪਿਆ ਤੇ ਅਲਹਮਦੁਲਿल्लाह ਫਿਰ 65 70 75 80 ਓਪਨ ਤੱਕ ਅਲਹਮਦੁਲਿल्लाह ਓਪਨ ਹੀ ਕਬੱਡੀ ਖੇਲੀ ਜ਼ਿਆਦਾ ਸਾਰੀ। ਕੋਈ ਭਾਰ ਦਾ ਐਸਾ ਟੂਰਨਾਮੈਂਟ ਦੱਸੋ ਜਿੱਥੋਂ ਤੁਹਾਨੂੰ ਪਤਾ ਲੱਗਿਆ ਹੋਵੇ ਵੀ ਹਾਜੀ ਨੂੰ ਆਹ ਕਿਹੜਾ ਕਬੱਡੀ ਕੱਪ ਤੋਂ ਆਹ ਟੂਰਨਾਮੈਂਟ ਤੋਂ ਮਤਲਬ ਬਹੁਤ ਪਿਆਰ ਲੱਭਿਆ? ਮੈਂ ਭਾਜੀ 143 ਡੋਗਰਾਂ ਦੇ ਖੇਲਿਆ ਸੀ ਮੈਚ ਪਹਿਲਾ ਵਜਨ ਦਾ, ਉਦੋਂ ਨਾ ਟੀਮਾਂ ਦੇ ਕੋਚ ਸੀ ਟੀਮਾਂ ਬਣਨੇ ਤੇ ਮੇਰੇ ਤੇ ਮੁਤਮਿਨ ਨਹੀਂ ਹੁੰਦੇ ਕਿ ਨਹੀਂ ਉਹ ਹਜੇ ਜਾਂ ਉਹ ਤੋਂ ਕਬੱਡੀ ਨਹੀਂ ਪੈਣੀ ਦਾ ਫੇਮਸ ਨਹੀਂ ਇਹ ਉਹ ਉਦੋਂ ਫਿਰ ਮੈਚ ਤੇ ਉਹਨੂੰ ਬੰਦਾ ਕੋਈ ਨਹੀਂ ਲੱਭਾ ਉਹਨੂੰ ਲੈ ਗਿਆ। ਫਿਰ ਮੈਂ 2 ਮੈਚ ਖੇਲੇ ਤੇ ਅਲਹਮਦੁਲਿਲਾ ਦੋਵਾਂ ਚ ਇੱਕ ਦਾ ਜੱਫਾ ਆਉਣਾ ਮੈਂ ਬੈਸਟ ਟੂਰਨਾਮੈਂਟ ਤੇ। ਤੇ ਫਿਰ ਉਸ ਤੋਂ ਬਾਅਦ ਅੱਲਾਹ ਦਾ ਸ਼ੁਕਰ ਆ ਵਜਨ ਦਾ ਜਿੱਥੇ ਵੀ ਟੂਰਨਾਮੈਂਟ ਆ ਜੇ 10 ਖੇਲੇ ਤਾਂ 9 ਚੋਂ ਬੈਸਟ ਨਿਕਲੇ। ਮਤਲਬ ਉਹ ਟੂਰਨਾਮੈਂਟ ਤੁਹਾਡੇ ਲਈ ਬਹੁਤ ਅਹਿਮ ਸੀ? ਬਹੁਤ ਅਹਿਮ ਸੀ ਭਾਈ। ਤੇ ਹਾਜੀ ਮਤਲਬ ਕਬੱਡੀ ਲਈ ਬਹੁਤ ਮਿਹਨਤ ਕਰਨੀ ਪੈਂਦੀ, ਬਹੁਤ ਟ੍ਰੇਨਿੰਗ ਕਰਨੀ ਪੈਂਦੀ ਆ। ਆਪਾਂ ਦੱਸਣਾ ਚਾਹਾਂਗੇ ਲੋਕ ਜਿੰਨੇ ਵੀ ਸਾਡੇ ਨਾਲ ਜੁੜੇ ਆ ਵੀ ਕਬੱਡੀ ਲਈ ਕਿੰਨੀ ਕੁ ਮਿਹਨਤ ਕਰਨੀ ਪੈਂਦੀ ਖਿਡਾਰੀ? ਭਾਜੀ ਕਬੱਡੀ ਲਈ ਮਿਹਨਤ ਨਾਲੋਂ ਨਾ ਖੁਰਾਕ ਜ਼ਰੂਰੀ ਆ। ਅਗਰ ਬੰਦੇ ਨੇ ਮਿਹਨਤ ਕਰਨੀ ਆ ਤੇ ਬੰਦਾ ਖੁਰਾਕ ਵੀ ਖਾਵੇ, ਜਿਹਨੇ ਤਕੜੀ ਕਬੱਡੀ ਖੇਲਣੀ ਸਹੀ ਆ। ਖੁਰਾਕ ਖਾਵਾਂਗੇ ਤਾਂ ਆਪਾਂ ਕਬੱਡੀ ਖੇਲਾਂਗੇ, ਜੇ ਖੁਰਾਕ ਨਹੀਂ ਖਾਵਾਂਗੇ ਤੇ ਫਿਰ ਮਿਹਨਤ ਅੰਦਰ ਸਾੜਨਾ ਹੀ ਬੰਦੇ ਦਾ। ਹਾਂਜੀ ਇੱਕ ਤਾਂ ਟ੍ਰੇਨਿੰਗ ਹੁੰਦੀ ਆਪਾਂ ਜਿਹੜੀ ਸ਼ਾਮ ਟਾਈਮ ਕਰਦੇ ਆ, ਇੱਕ ਕਰਦੇ ਆ ਫਸਟ ਟਾਈਮ, ਇਹ ਦੋਵਾਂ ਟਾਈਮਾਂ ਦੇ ਵਿੱਚ ਕੋਈ ਫਰਕ ਆ? ਫਸਟ ਟਾਈਮ ਜਿਹੜੀ ਟ੍ਰੇਨਿੰਗ ਤੇ ਜਿਹੜੀ ਆ ਨਾਈਟ ਟਾਈਮ ਟ੍ਰੇਨਿੰਗ? ਫਸਟ ਟਾਈਮ ਟ੍ਰੇਨਿੰਗ ਦਾ ਬਾਈ ਫਾਇਦਾ ਇਹ ਆ ਕਿ ਬੰਦਾ ਉੱਠੇ ਸਵੇਰ ਤੱਕ ਦੀ ਨਮਾਜ਼ ਪੜ੍ਹੇ, ਰੱਬ ਨੂੰ ਯਾਦ ਕਰੇ ਵਜ਼ੂ ਕਰਕੇ, ਫਿਰ ਗਰਾਊਂਡੇ ਜਾਵੇ ਆਪਣਾ ਤੇਲ ਸ਼ਿਰ ਮਾਰੇ, ਮਿਹਨਤ ਕਰੇ ਰਚ ਕੇ ਤੇ ਅੱਲਾਹ ਤੋਂ ਉਹਦਾ ਟਾਈਮ ਹੁੰਦਾ ਤੁਹਾਨੂੰ ਪਤਾ ਉਦੋਂ ਰੱਬ ਨੇੜੇ ਆਇਆ ਹੁੰਦਾ, ਰੱਬ ਦਾ ਮੰਗ ਲਓ ਤੇ ਅੱਲਾਹ ਦਾ ਸ਼ੁਕਰ ਆ ਜਿਹੜੇ ਬੰਦੇ ਨੇ ਉਸ ਟਾਈਮ ਮਿਹਨਤ ਕਰਨੀ ਹੈ ਨਾ ਉਹਨੂੰ ਰੱਬ ਨੇ ਫਲ ਦੇਣਾ ਹੀ ਦੇਣਾ, ਭਾਵੇਂ ਲੇਟ ਦੇਵੇ ਭਾਵੇਂ ਟਾਈਮ ਨਾ ਦੇਵੇ। ਤੇ ਅੱਜ ਹੀ ਕੋਈ ਮਤਲਬ ਜੇ ਗੱਲ ਕਰੀਏ ਆਪਾਂ ਹੁੰਦਾ ਆ ਵੀ ਮਤਲਬ ਪਰਿਵਾਰ ਚੋਂ ਵੀ ਪਹਿਲੇ ਕੋਈ ਕਬੱਡੀ ਖੇਡਦਾ ਹੁੰਦਾ ਆ, ਪਰਿਵਾਰ ਚੋਂ ਮਤਲਬ ਕਿਹਨੂੰ ਕਬੱਡੀ ਦਾ ਜ਼ਿਆਦਾ ਸ਼ੌਕ ਸੀ? ਪਹਿਲੇ ਕੋਈ ਖੇਡਦਾ ਰਿਹਾ? ਭਾਈ ਖੇਡਦਾ ਸੀ, ਉਹ ਫੌਤ ਹੋ ਗਏ, ਉਹਦੇ ਵੱਲ ਵੇਖ ਕੇ ਮੈਨੂੰ ਸ਼ੌਕ ਪਿਆ। ਸਮਝ ਲਓ ਕਿ ਸਾਡੇ ਘਰ ਦੀ ਕਬੱਡੀ ਸੀ, ਉਹਨੇ ਆਣਾ ਖੇਲ ਕੇ ਤੇ ਫਿਰ ਸਾਨੂੰ ਉਹਦਾ ਸ਼ੌਕ ਹੁੰਦਾ ਸੀ, ਛੋਟੇ ਹਾਂ ਸਾਰੇ ਤੇ ਉਦੋਂ ਮੈਂ 7ਵੀਂ ਪੜ੍ਹਦਾ ਸੀ, ਮੇਰਾ ਵੱਡਾ ਭਾਈ ਫੌਤ ਹੋਇਆ, ਉਹਦੇ ਵੱਲ ਵੇਖ ਕੇ ਸ਼ੌਕ ਪਿਆ ਤੇ ਉਹਦੀ ਵੀ ਖੁਆਇਸ਼ ਸੀ ਮੈਂ ਤੈਨੂੰ ਕਬੱਡੀ ਖਿਲਾਉਣੀ ਆ ਤੇ ਫਿਰ ਉਹਦੀ ਖੁਆਇਸ਼ ਪੂਰੀ ਕਰਨ ਦਿਆ। ਜਦੋਂ ਮਤਲਬ ਲਾਗੇ ਛਾਗੇ ਹੁਣ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਇੱਕ ਨਾਮ ਆ ਹਾਜੀ ਦਾ, ਜਦੋਂ ਇੱਕ ਨਾਮ ਚੱਲ ਗਿਆ ਮਤਲਬ ਫੈਮਿਲੀ ਦੇ ਵਿੱਚ ਫਾਦਰ ਸਾਹਿਬ ਹੋਣੀ ਹੋ ਗਏ, ਬਾਕੀ ਪਿੰਡਵਾਰ ਜਿਹੜੇ ਬੰਦੇ ਹੋ ਗਏ, ਕਿੰਨਾ ਕੁ ਚਾਹ ਆ ਉਹਨਾਂ ਨੂੰ, ਕਿੰਨੀ ਕੁ ਖੁਸ਼ੀ ਹੁੰਦੀ ਸੀ ਵੀ ਸਾਡੇ ਪਿੰਡ ਦਾ ਖਿਡਾਰੀ ਬਾਹਰ ਖੇਡ ਰਿਹਾ? ਯਾਰ ਪਿੰਡ ਵਾਲਿਆਂ ਨੂੰ ਚਾਹ ਤੁਹਾਨੂੰ ਪਤਾ ਹੋਵੇ ਕਿੱਥੋਂ ਹੁੰਦਾ,
ਜਦੋਂ ਕੋਈ ਮਾੜੇ ਘਰ ਦਾ ਬੰਦਾ ਤਰੱਕੀ ਕਰਦਾ ਫਿਰ ਤੁਹਾਨੂੰ ਪਤਾ ਪਿੰਡ ਵਾਲੇ ਕਿੱਥੋਂ ਜਰਦੇ। ਤੇ ਅਲਹਮਦੁਲਿਲਾ ਫਿਰ ਵੀ ਵਿੱਚੋਂ ਹੈਗੇ ਬੰਦੇ ਜਿਹੜੇ ਦਿਲੋਂ ਇੱਜ਼ਤ ਕਰਦੇ ਆ, ਆਪਾਂ ਉਹਨਾਂ ਦੀ ਕਰੀ ਦੀ ਇਨਸ਼ਾਅੱਲਾ ਕਰਦੇ ਰਹਾਂਗੇ। ਤੇ ਫੈਮਿਲੀ ਵਿੱਚੋਂ ਮੇਰੇ ਭਾਈਆਂ ਨੂੰ ਸ਼ੌਕ ਸੀ, ਮੇਰੀ ਵਾਲਦਾ ਨੂੰ ਫਿਰ ਸ਼ੌਕ ਹੌਲੀ ਪੈ ਗਿਆ ਕਿ ਮੇਰਾ ਪੁੱਤ ਖੇਡ ਲਵੇ। ਤੇ ਵਾਲਦ ਸਾਹਿਬ ਤੋਂ ਲੰਮਕਾਰ ਹੋ ਗਏ, 6 ਮਹੀਨੇ ਹੋ ਗਏ, ਉਹਨੂੰ ਸ਼ੌਕ ਸੀ ਤੇ ਅਲਹਮਦੁਲਿਲਾ ਉਹਨਾਂ ਦਾ ਕਰਕੇ ਖੇਡ। ਮਾਂ ਪਿਓ ਦੀ ਦੁਆ ਨਾਲ ਹੀ ਬੰਦਾ ਚੱਲਦਾ ਵਾ, ਹੋਰ ਕੋਈ ਗੱਲਬਾਤ ਨਹੀਂ। ਮਾਂ ਪਿਓ ਕੋ ਦੁਆ ਲਓ, ਆਪਣੀ ਮਿਹਨਤ ਕਰੋ ਤੇ ਰੱਬ ਨੂੰ ਰਾਜ਼ੀ ਕਰੋ। ਉਹ ਹਾਜੀ ਕਿਹੜਾ ਮਤਲਬ ਖਿਡਾਰੀ ਐਸਾ ਆ ਜਿਹਨੇ ਮਤਲਬ ਤੁਹਾਡੇ ਪਿੰਡ ਦਾ ਹੋਵੇ ਜਾਂ ਨਾਲ ਦੇ ਪਿੰਡ ਦਾ ਹੋਵੇ, ਗਵਾਂਢ ਪਿੰਡ ਦਾ, ਜਿਹਨੇ ਪਹਿਲੀ ਵਾਰ ਤੁਹਾਡੀ ਉਂਗਲ ਫੜ ਕੇ ਗਰਾਊਂਡ ਦੇ ਵਿੱਚ ਲਿਆਂਦਾ ਹੋਵੇ ਵੀ ਨਹੀਂ ਵੀ ਆਹ ਮੁੰਡੇ ਦੇ ਵਿੱਚ ਕਬੱਡੀ ਹੈਗੀ ਆ, ਮੁੰਡਾ ਖੇਡੂਗਾ ਜ਼ਰੂਰ? ਖਿਲਾੜੀ ਭਾਈ ਐਡਾ ਤੇ ਆਪਾਂ ਨੂੰ ਕਿਸੇ ਨੇ ਸਪੋਰਟ ਨਹੀਂ ਕੀਤੀ। ਆਪਣਾ ਵੀਰ ਹੀ ਆ ਜੀ, ਉਸਤਾਦ ਆ ਮੇਰਾ ਆਸਫ ਬੰਦੇਸ਼ਾ, ਸਹੀ ਆ, ਉਹਨੇ ਮੈਨੂੰ ਸਪੋਰਟ ਕੀਤੀ ਹੈ ਹੁਣ ਤੱਕ, ਇੱਥੋਂ ਤੱਕ ਲਿਆਉਣ ਦੇ ਵਿੱਚ ਸਾਰਾ ਉਹਦਾ ਕਿਰਦਾਰ ਆ। ਉਹਨੇ ਮਿਹਨਤ ਕਰਾਈ, ਉਹਨੇ ਬਾਹਰਲੇ ਪਿੰਡ ਉੱਠ ਕੇ ਆਉਣਾ, ਮੈਨੂੰ ਸੁਬਾਹ ਨੂੰ ਉਠਾ ਕੇ ਮਿਹਨਤ ਕਰਾਉਣੀ, ਮੇਰੀ ਖੁਰਾਕ। ਉਸਤਾਦ ਕਹਿੰਦਾ ਖੇਡੇਗਾ, ਉਹਨੇ ਕਿਹਾ ਇਨਸ਼ਾਅੱਲਾ ਭਜੇਗਾ ਤੂੰ, ਕੋਈ ਰੌਲਾ ਹੀ ਨਹੀਂ। ਪਿੰਡ ਵਾਲੇ ਤੇ ਇਦਾਂ ਵੀ ਇਹ ਵੀ ਦੌਰ ਆਇਆ ਸੀ ਭਾਈ, ਪਿੰਡ 'ਚ ਸਾਡੇ ਬੰਦੇ ਅੱਡੇ ਨਜੂਮੀ ਆ, ਉਹ ਬੰਦੇ ਨੂੰ ਵੇਖ ਕੇ ਦੱਸ ਦਿੰਦੇ ਨੇ ਕਬੱਡੀ ਖੇਡਣੀ। ਮੈਂ ਗਰਾਊਂਡ 'ਚ ਗਿਆ ਤੇ ਬੰਦੇ ਇੱਕ ਨੇ ਗੱਲ ਕੀਤੀ, ਹੁਣ ਨਾਂ ਨਹੀਂ ਲੈਣਾ ਚਾਹੁੰਦਾ, ਉਹਨੇ ਕਿਹਾ ਕੋਈ ਕਬੱਡੀ ਨਹੀਂ ਖੇਡਣੀ, ਇਹਦੇ ਬਾਹਾਂ ਵਿੰਗੀਆਂ ਪੈਰ ਵਿੰਗੇ ਆ, ਇਹ ਕਿੱਥੋਂ ਕਬੱਡੀ ਖੇਡ ਸਕਦਾ। ਤੇ ਫਿਰ ਉਦੋਂ ਦਿਲ ਸੜਿਆ, ਮੈਂ ਮਿਹਨਤ ਹੀ ਇੰਨੀ ਕੀਤੀ, ਮੈਂ ਕਿਹਾ ਨਹੀਂ ਯਾਰ ਤੈਨੂੰ ਖੇਡ ਕੇ ਵਿਖਾਣੀ। ਤੇ ਅੱਲਾ ਦਾ ਸ਼ੁਕਰ ਆ ਫਿਰ ਉਹ ਬੰਦੇ ਦੇ ਅੰਡਰ ਵੀ ਖੇਲੇ ਆ, ਉਹਨੂੰ ਖੇਲ ਕੇ ਵਿਖਾਇਆ ਕਿ ਨਹੀਂ ਭਾਈ ਇਦਾਂ ਖੇਲੀ ਨਹੀਂ। ਤੇ ਅੱਜ ਹੀ ਮਤਲਬ ਜੇ ਗੱਲ ਕਰੀਏ, ਹਰ ਖਿਡਾਰੀ ਦਾ ਮਤਲਬ ਇੱਕ ਸੁਪਨਾ ਹੁੰਦਾ, ਇੱਕ ਚਾਹ ਹੁੰਦਾ ਵੀ ਆਹ ਪਲੇਅਰ ਵਰਗਾ ਬਣਨਾ ਹੈ ਆਪਾਂ। ਉਹ ਕਿਹੜਾ ਪਲੇਅਰ ਐਸਾ ਜਿਹੜਾ ਲੈਂਦੇ ਪੰਜਾਬ ਦੇ ਵਿੱਚ ਜਿਹੜਾ ਤੁਹਾਡੇ ਮਤਲਬ ਦਿਲ ਨੂੰ ਬਹੁਤ ਲੱਗਦਾ ਹੋਵੇ? ਭਾਜੀ ਮੇਰਾ ਨਾ ਫੇਵਰਟ ਕਬੱਡਰ ਭਾਈ ਮੁਜ਼ੰਮਲ ਸੀ ਬੂਟਾ, ਤੇ ਮੇਰੇ ਦਿਲ ਦੀ ਖੁਆਇਸ਼ ਹੈ ਮੈਂ ਉਹਦੇ ਵਰਗਾ ਹੀ ਬਣਨਾ, ਜਿੰਨੀ ਖੇਲਾਂ ਮੈਂ ਉਹਦੇ ਵਾਲੀ ਕਬੱਡੀ ਖੇਲਾਂ। ਉਹ ਮੁਜ਼ੰਮਲ ਬੂਟਾ ਜੰਗੀ ਘੋੜਾ ਸੀ, ਤੁਸੀਂ ਨੁਕਰੇ ਘੋੜੇ। ਇਹ ਨੁਕਰੇ ਘੋੜੇ ਦਾ ਜਰਾ ਦੱਸਿਓ ਮਤਲਬ ਇਹ ਨਾਮ ਕਿੱਥੇ ਆਪਣਾ ਲੱਭਾ? ਇਹ ਨੁਕਰੇ ਘੋੜੇ ਦਾ ਜੀ ਕਿਤਾਬ ਭਾਵਲਪੁਰ ਮੈਚ ਜਾਣੇ ਆ ਭਾਜੀ ਪਾਰਸੀ ਨਾਲ ਗੱਡੀ 'ਚ, ਤੇ ਪੈਸਾ ਨੇ ਉਹਨੂੰ ਕਿਹਾ ਕਿ ਯਾਰ ਹਾਜੀ ਨੂੰ ਤੂੰ ਕੋਈ ਨਾਂ ਦੇਣਾ ਸੀ। ਉਹਨੇ ਕਿਹਾ ਚਲੋ ਠੀਕ ਆ। ਉਹਨੇ ਮੈਨੂੰ ਨਾ ਦੱਸਿਆ ਨਹੀਂ, ਉਹਨੇ ਕਿਹਾ ਇਨਸ਼ਾਅੱਲਾ ਤੈਨੂੰ ਐਸਾ ਨਾਂ ਦੇਗਾ ਤੇ ਦੁਨੀਆ ਯਾਦ ਕਰੇਗੀ। ਤੇ ਉਹਨੂੰ ਭਾਈ ਪਾਰਸ ਨੂੰ ਪਤਾ ਸੀ ਮੁਜ਼ੰਮਲ ਦਾ ਫੈਨ, ਉਹਨੇ ਕਿਹਾ ਯਾਰ ਉਹ ਨੁਕਰਾ ਉਹ ਜੰਗੀ ਘੋੜਾ ਸੀ ਤੇ ਤੂੰ ਨੁਕਰਾ ਘੋੜਾ ਸੀ। ਫਿਰ ਉਹਨੇ ਸਪੀਕਰ ਉਦੋਂ ਬੋਲਿਆ ਤੇ ਮੇਰਾ ਦਿਲ ਬਹੁਤ ਖੁਸ਼ ਆ ਭਾਈ। ਘੋੜਾ ਘੋੜਾ ਹੋ ਗਈ ਮਤਲਬ ਹਰ ਪਾਸੇ, ਅਲਹਮਦੁਲਿਲਾ ਹਰ ਪਾਸੇ ਭਾਈ ਘੋੜਾ। ਤੇ ਅੱਜ ਹੀ ਆਪਾਂ ਜੇ ਗੱਲ ਕਰੀਏ ਕੋਈ ਆਪਣਾ ਬਾਹਰ ਦਾ ਵੀ ਟੂਰ ਜਿਹੜਾ ਹੋਇਆ ਵਾ ਕਬੱਡੀ ਦੇ ਵਿੱਚ, ਮਤਲਬ ਮਿਹਨਤ ਤੁਸੀਂ ਬੜੀ ਕੀਤੀ, ਇੱਕ ਨਾਮ ਆ ਖਿਡਾਰੀਆਂ ਦੇ ਵਿੱਚ, ਕੋਈ ਮਤਲਬ ਹੋਰ ਕੰਟਰੀ ਦੇ ਵਿੱਚ ਵੀ ਖੇਡਣ ਗਏ ਹੋ? ਨਹੀਂ ਭਾਈ ਹੋਰ ਕਿਤੇ ਆਪਾਂ ਖੇਡਾਂਗੇ ਮਤਲਬ ਕਿਸੇ ਪ੍ਰਮੋਟਰ ਦਾ ਜੇ ਮਤਲਬ ਜੇ ਗੱਲ ਕਰੀਏ ਹੁਣ ਪੰਜਾਬ ਦੇ ਵਿੱਚ 4 ਕਲੱਬ ਟੌਪ ਤੇ ਜਾਣਦੇ ਆ, ਹਾਊਸ ਆਫ ਟਾਇਰ ਸ਼ੇਰੇ ਪੰਜਾਬ ਹੋ ਗਿਆ, ਰਾਇਲ ਕਿੰਗ USA ਹੋ ਗਿਆ, BRB ਬੈਲਜੀਅਮ ਕਬੱਡੀ ਕਲੱਬ ਹੋ ਗਿਆ, ਨਨਕਾਣਾ ਸਾਹਿਬ ਕਬੱਡੀ ਕਲੱਬ ਹੋ ਗਿਆ। ਮਤਲਬ ਇਹਨਾਂ ਚੋਂ ਕਿਹੜਾ ਕਲੱਬ ਹੈ ਜਿਹਦੇ ਨਾਲ ਤੁਸੀਂ ਪੱਕੇ ਤੌਰ ਤੇ ਖੇਡੇ ਆ, ਜਾਂ ਕਿਹੜਾ ਕਲੱਬ ਤੁਸੀਂ ਜੁਆਇਨ ਕਰਨਾ ਚਾਹੋਗੇ? ਪੱਕੇ ਤੌਰ ਤੇ ਭਾਜੀ ਆਪਾਂ ਖੇਲੇ ਆ ਹਾਊਸ ਆਫ ਟਾਇਰ ਨੇ, ਉਹਦਾ ਨਨਕਾਣਾ ਸਾਹਿਬ ਦੇ ਮੈਚ ਪਿਛਲੇ ਸਾਲ ਸੀਜ਼ਨ ਸਾਰਾ ਉਹਨਾਂ ਨੂੰ ਖੇਲਿਆ, ਤੇ ਫਿਰ ਹਾਊਸ ਆਫ ਟਾਇਰ ਨੂੰ ਆਪਾਂ ਪੱਕੇ ਖੇਲਦੇ ਆ ਭਾਈ ਬਾਸ ਨਾਲ। ਮਤਲਬ ਭਾਈ ਬਾਸ ਹੋਣਾ ਦਾ ਤੁਹਾਡੇ ਨਾਲ ਕਿੰਨਾ ਕੁ ਪਿਆਰ ਆ? ਭਾਜੀ ਮਿੱਠੂ ਹੋਣਾ ਦਾ, ਭਾਈ ਬਾਸ ਹੋਣਾ ਦਾ? ਭਾਈ ਬਾਸ ਹੋਣਾ ਦਾ ਤੇ ਵਧੀਆ ਵਾ ਜੀ, ਅੱਛੇ ਬੰਦੇ ਆ, ਅੱਲਾਹ ਪਾਕ ਉਹਨਾਂ ਸਲਾਮਤ ਰੱਖੇ, ਬੰਦੇ ਨਾਲ ਸਪੋਰਟ ਕਰਦੇ ਆ। ਤੇ ਆਪਣਾ ਤੇ ਭਾਈ ਬਾਸ ਨਾਲ ਪਿਆਰ ਹੈ ਜੀ। ਭਾਈ ਜਾਫਰ ਦੀ ਵਜ੍ਹਾ ਤੋਂ ਸੰਧੂ ਮਨਸੂਰਾਂ ਵਾਲਾ, ਉਹਦੀ ਵਜ੍ਹਾ ਤੋਂ ਆਪਣਾ ਜਾਫਰ ਭਾਈ ਆ ਵੱਡਾ, ਉਹਦੀ ਵਜ੍ਹਾ ਤੋਂ ਸਾਰਾ ਆਪਣਾ ਪਿਆਰ ਆ। ਜਿੱਦਾਂ ਵੀ ਉਹਨੇ ਕਹਿਣਾ ਆਪਾਂ ਉਵੇਂ ਕਰਨੀ ਆ, ਆਪਾਂ ਉਹਦੇ ਕਰਕੇ ਉਹਨੂੰ ਪਿੱਛੇ ਖੜੇ ਆ ਤੇ ਇਨਸ਼ਾਅੱਲਾ ਖੜੇ ਰਹਾਂਗੇ। ਜਦੋਂ ਓਪਨ ਕਬੱਡੀ ਦੇ ਵਿੱਚ ਅੱਜ ਹੀ ਆਪਾਂ ਤੁਸੀਂ ਵਜਨ ਚੋਂ ਨਿਕਲੇ ਆ, ਓਪਨ ਕਬੱਡੀ ਦੇ ਵਿੱਚ ਜਦੋਂ ਤੁਸੀਂ ਪੈਰ ਰੱਖਿਆ ਆ, ਤੇ ਉਹ ਐਸਾ ਕਿਹੜਾ ਕਬੱਡੀ ਕੱਪ ਦੇਖੋ, ਇੱਕ ਗੋਖੂਵਾਲ ਟੂਰਨਾਮੈਂਟ ਹੁੰਦਾ ਸੀ, ਉੱਥੇ ਤੁਹਾਡੇ ਨਾਲ ਇੱਕ ਸ਼ਬਾਜ ਪਾਡਾ ਸੀਗਾ, ਮਤਲਬ ਬਹੁਤ ਕਬੱਡੀ ਪਾਈ ਆ। ਉਹ ਵੀ ਰੱਬ ਸੋਹਣਾ ਫਿੱਟ ਹੋਵੇ ਮੁੰਡਾ, ਉਹ ਵੀ ਗਰਾਊਂਡਾਂ ਦੇ ਵਿੱਚ ਬਹੁਤ ਜਲਦੀ ਆਉਣ ਵਾਲਾ ਆ ਸ਼ਬਾਜ ਪਾਡਾ। ਉਹਦਾ ਵੀ ਇੰਟਰਵਿਊ ਅਸੀਂ ਕੀਤਾ ਸੀ, ਉਹਨਾਂ ਨਾਲ ਵੀ ਤੁਹਾਡਾ ਜ਼ਿਕਰ ਜ਼ਰੂਰ ਹੋਇਆ ਸੀਗਾ। ਸਾਡਾ ਪਹਿਲੇ ਗੁਫ਼ਤਗੂ ਹੋਈ ਸੀ ਇੰਟਰਵਿਊ ਤੋਂ ਪਹਿਲੇ ਵੀ ਹਾਜੀ ਉਹਨਾਂ ਨਾਲ ਸਾਡਾ ਬੜਾ ਪਿਆਰ ਹੈ। ਉਹ ਟੂਰਨਾਮੈਂਟ ਤੇ ਮਤਲਬ ਤੁਹਾਡੀ ਬਹੁਤ ਕਬੱਡੀ ਦੇਖੀ ਲੋਕਾਂ ਨੇ, ਉਸ ਤੋਂ ਬਾਅਦ ਤੁਹਾਡਾ ਮਤਲਬ ਬਹੁਤ ਨਾਮ ਉੱਚਾ ਹੋਇਆ। ਨਹੀਂ ਪਹਿਲਾ ਜਿਹੜਾ ਟੂਰਨਾਮੈਂਟ ਮੈਂ ਓਪਨ ਖੇਲਿਆ ਨਾ, ਵੱਡਾ ਜਿਹੜਾ ਮੈਚ ਸੀ ਉਹ ਮੈਂ ਖੇਲਿਆ ਸੀ ਗੋਜਰੇ ਬਾਹਮਣੇ ਵਾਲੇ, ਤੇ ਅੱਲਾ ਦਾ ਸ਼ੁਕਰ ਆ ਉਸ ਉਹ ਮੈਚ ਬਹੁਤ ਵਧੀਆ ਖੇਲਿਆ। ਉਸ ਮੈਚ ਤੋਂ ਆਪਾਂ ਇਦਾਂ ਗਾਂ ਵਧੇ ਆ। ਫਿਰ ਉਹ ਜਿਹੜਾ ਗੋਖਵਾਲ ਵਾਲਾ ਮੈਚ ਤੇ ਐਂਡ ਹੀ ਹੋ ਗਿਆ ਨਾ, ਮੈਂ ਤੇ ਪਾਡੇ ਨੇ ਮਾਸ਼ਾਅੱਲਾ 4-5 ਮੈਚ ਖੇਲੋਣੇ ਤੇ ਵਧੀਆ ਖੇਲੇ, ਬਹੁਤ ਵਧੀਆ ਖੇਲੇ। ਆ ਜਿਹੜਾ ਆਪਣਾ ਮਤਲਬ ਜੇ ਗੱਲ ਕਰੀਏ ਬਾਹਰੋਂ ਆ ਕੇ ਜਿਹੜੇ ਆਪਣੇ ਪ੍ਰਮੋਟਰ ਆ, ਜਿਹੜੇ ਆਪਣੇ ਕਬੱਡੀ ਨੂੰ ਪਿਆਰ ਕਰਦੇ, ਇੱਥੇ ਆ ਕੇ ਨਨਕਾਣਾ ਕਬੱਡੀ ਕੱਪ ਕਰਾਉਂਦੇ ਆ। ਇੱਕ ਭਾਜੀ ਬਾਸ ਹੋਣੀ ਹੋ ਗਏ, ਭਾਜੀ ਮਿੱਠੂ ਜੱਟ ਹੋਣੀ ਹੋ ਗਏ, ਤੇ ਦੂਸਰੇ ਪਾਸੇ ਲੱਕੀ ਕੁਰਾਲੀ ਹੋਣੀ, ਬਾਹਰੋਂ ਆ ਕੇ ਇੱਥੇ ਕਬੱਡੀ ਕੱਪ ਕਰਾਉਂਦੇ। ਇਹ ਕਬੱਡੀ ਕੱਪ ਦਾ ਕਿੰਨਾ ਕੁ ਮਤਲਬ ਆਪਾਂ ਨੂੰ ਫਾਇਦਾ ਹੈ, ਕਿੰਨਾ ਕੁ ਬੈਨੀਫਿਟ? ਵਧੀਆ ਵਾ ਯਾਰ, ਉਹ ਕਰਾਉਂਦੇ ਆ, ਉਹਨਾਂ ਦੀ ਨੇਕੀ ਆ। ਸਾਡੀ ਕਬੱਡੀ ਤੇ ਮੁੰਡੇ ਵੇਖਦੇ ਆ, ਛੋਟੇ ਮਿਹਨਤ ਕਰਦੇ ਆ, ਖੇਲਦੇ ਆ, ਵੱਡਿਆਂ ਫਿਰ ਨਿੱਕਿਆਂ ਦੀ ਖੁਆਇਸ਼ ਹੁੰਦੀ ਅਸੀਂ ਖੇਲੀਏ ਉੱਥੇ, ਮਿਹਨਤ ਕਰੀਏ, ਤਗੜੇ ਹੋਈਏ, ਤੇ ਬਹੁਤ ਵੱਡਾ ਰੋਲ ਉਹਨਾਂ ਦਾ ਕਬੱਡੀ ਵਿੱਚ। ਵਧੀਆ ਗੱਲ ਆ ਯਾਰ, ਹੋਣੇ ਚਾਹੀਦੇ ਕੱਪ ਜਿੰਨੇ। ਜਦੋਂ ਹਾਜੀ ਆ ਇੱਕ ਤੇ ਇਸ ਸਾਲ ਜਿਹੜਾ ਤੋਂ ਪਿਛਲੇ ਸਾਲ ਕੱਪ ਹੋਇਆ ਨਾ ਡਿਸਕੋਰਡ ਦੇ ਵਿੱਚ ਹੋਇਆ, ਪਹਿਲੇ ਮੈਚ ਦੇ ਤੁਸੀਂ ਬੈਸਟ ਹੋਣੇ ਸੀਗੇ। ਮੈਂ ਪਹਿਲੇ ਮੈਚ ਦਾ ਨਹੀਂ, ਦੂਜੇ ਮੈਚ ਦਾ ਬੈਸਟ, ਦੂਜੇ ਮੈਚ ਦੇ ਹਾਂ ਸੈਮੀਫਾਈਨਲ ਦਾ ਬੈਸਟ ਬਣਿਆ ਹਾਂ।
ਫਿਰ ਇੱਥੇ ਯਾਰ ਕੀ ਮਾਸ਼ਾਅੱਲਾ ਖੇਲੇ ਆ ਫੈਸਲਾਬਾਦ ਵੀ, ਇੱਥੇ ਮੈਂ ਬੈਸਟ ਨਿਕਲਿਆ। ਤੇ ਮਤਲਬ ਉਹ ਐਡੇ ਵੱਡੇ ਕੱਪ ਦੇ ਵਿੱਚ ਜਦੋਂ ਬੰਦਾ ਬੈਸਟ ਹੁੰਦਾ ਵਾ, ਹਰ ਖਿਡਾਰੀ ਨੇ ਮਿਹਨਤ ਕੀਤੀ ਹੁੰਦੀ ਐਡੇ ਕੱਪ ਲਈ, ਜਦੋਂ ਐਡੇ ਕੱਪ ਦੇ ਵਿੱਚ ਤੁਸੀਂ ਬੈਸਟ ਹੁੰਦੇ ਕਿੰਨੀ ਕੁ ਖੁਸ਼ੀ ਲੱਭਦੀ? ਬੜੀ ਖੁਸ਼ੀ ਹੁੰਦੀ ਭਾਈ, ਬਹੁਤ ਜ਼ਿਆਦਾ ਖੁਸ਼ੀ ਹੁੰਦੀ। ਇਹ ਬਸ ਯਾਰਾਂ ਦੀਆਂ ਭਰਾਵਾਂ ਦੀਆਂ ਮਾਂ ਪਿਓ ਦੀਆਂ ਦੁਆਵਾਂ ਨਾਲ ਹੀ ਬੰਦਾ ਨਿਕਲਦਾ, ਤੇ ਜਾਂ ਮਿਹਨਤ ਬੰਦੇ ਦੀ ਕੰਮ ਹੁੰਦੀ, ਹੋਰ ਕੋਈ ਚੀਜ਼ ਨਹੀਂ। ਹੁਣ ਹਾਂਜੀ ਹਰ ਕੰਟਰੀ ਦੇ ਵਿੱਚ ਆਪਣਾ ਆਪਣਾ ਸੀਜ਼ਨ ਸ਼ੁਰੂ ਹੋਇਆ ਵਾ। ਹਾਂਜੀ ਯੂਕੇ ਦੇ ਵਿੱਚ ਵੀ ਆਪਣੇ ਵੀਰ ਗਏ ਪਾਕਿਸਤਾਨ 'ਚ ਖੇਡਣ। ਹੁਣ ਕੈਨੇਡਾ ਦੇ ਵਿੱਚ ਜੇ ਗੱਲ ਕਰੀਏ, ਆਪਣੀ ਪਾਕਿਸਤਾਨ ਦੀ ਅੱਧੀ ਕਰੀਮ ਜਿਹੜੀ ਉੱਥੇ ਉੱਪਰ ਗਈ, ਸਾਰੀ ਚਲੀ ਗਈ, ਸਾਰੀ ਚਲੇ ਗਈ। ਆਪਾਂ ਗੱਲ ਕਰੀਏ ਮਤਲਬ ਹਾਜੀ ਜੇ ਗੱਲ ਕਰੀਏ ਆਪਣੇ ਪੰਜਾਬ ਦੀ ਕਬੱਡੀ 'ਚ ਤੇ ਕੈਨੇਡਾ ਦੀ ਕਬੱਡੀ 'ਚ ਕਿੰਨਾ ਕੁ ਫਰਕ ਨਜ਼ਰ ਆਉਂਦਾ? ਬਹੁਤ ਜ਼ਿਆਦਾ ਫਰਕ ਹੈ ਭਾਈ। ਉਧਰ ਕਬੱਡੀ ਬਹੁਤ ਟਫ ਆ, ਉਧਰ ਕਬੱਡੀ ਦਾ ਮੁੱਲ ਵੀ ਪੈਂਦਾ, ਇੱਧਰ ਸਾਡੇ ਕਬੱਡੀ ਦਾ ਮੁੱਲ ਨਹੀਂ ਪਾਉਂਦੇ। ਸਾਰਾ ਦਿਨ ਜ਼ਲੀਲ ਕਰਕੇ ਫਿਰ ਉਹੋ ਹੀ ਜਿਹੜੇ ਮੋਠੀ ਦੇਣੇ। ਬੰਦੇ ਨੂੰ ਕਬੱਡੀ ਦਾ ਮੁੱਲ ਪਾਉਣਾ ਚਾਹੀਦਾ ਵਾ। ਜਿਹੜੇ ਟੂਰਨਾਮੈਂਟ ਕਰਾਉਂਦੇ ਆ ਉਹਨਾਂ ਨੂੰ ਚਾਹੀਦਾ ਸੋਚਣ ਯਾਰ ਪਲੇਅਰ ਕਿੰਨੀ ਮਿਹਨਤ ਕਰਦਾ, ਕਿੰਨੀ ਸਟਰਗਲ ਕਰਕੇ ਇੱਥੋਂ ਤਾਈਂ ਆਇਆ। ਅਗਰ ਉਹਦੇ ਖਰਚਾ ਹੀ ਨਹੀਂ ਪੂਰਾ ਹੋਣਾ, ਇੱਕ ਆਮ ਪਲੇਅਰ ਹੈ ਨਾ ਭਾਜੀ, ਉਹਨੇ ਕਮ ਸੋ ਕਮ ਜਿਹਨੇ ਕਬੱਡੀ ਖੇਡਣੀ ਦਿਹਾੜੀ ਦਾ ਨਾਰਮਲ ਤੋਂ ਨਾਰਮਲ ਦਾ 2000 ਖਰਚਾ ਦਿਹਾੜੀ ਦਾ। ਬਿਲਕੁਲ। ਤੇ ਅਗਰ ਬੰਦੇ ਨੇ 2000 ਖਾ ਕੇ 5000 ਨਹੀਂ ਕਮਾਉਣਾ ਤੇ ਫਿਰ ਕੀ ਫਾਇਦਾ ਫਿਰ ਖਾਦੇ ਦਾ। ਉਹ ਕਿਹੜੇ ਹਾਜੀ ਜੇ ਗੱਲ ਕਰੀਏ ਹੁਣ ਬਾਹਰ ਅੱਜ ਪੰਜਾਬ ਤੇ ਦੋਵੇਂ ਹੁਣ ਚੜ੍ਹਦਾ ਤੇ ਲੈਂਦਾ ਇੱਕ ਹੀ ਪੰਜਾਬ ਆ, ਉਹ ਵੀ ਆਪਣੇ ਵੀਰ ਆ, ਉਹਨਾਂ ਦਾ ਪਿਆਰ ਆਪਣੇ ਨਾਲ ਇਦਾਂ ਹੀ ਰਵੇ। ਜੇ ਹਾਜੀ ਕਿਤੇ ਆ ਬਾਰਡਰ ਦੀਆਂ ਤਾਰਾਂ ਜਿਹੜੀਆਂ ਵਿੱਚੋਂ ਖਤਮ ਹੋ ਜਾਣ ਤੇ ਮਤਲਬ ਕਬੱਡੀ ਇੱਧਰ ਦੀ ਉੱਧਰ ਆਉਣ ਖੇਡਣ, ਇੱਧਰੋਂ ਉੱਧਰ ਜਾਣ, ਉੱਧਰੋਂ ਇੱਧਰ ਆਉਣ, ਕਿੰਨਾ ਕੁ ਕਬੱਡੀ ਨੂੰ ਫਾਇਦਾ ਹੋਊਗਾ? ਬਹੁਤ ਜ਼ਿਆਦਾ ਫਾਇਦਾ ਹੋਣਾ ਬਈ, ਬਹੁਤ ਜ਼ਿਆਦਾ। ਕਬੱਡੀ ਦਾ ਕਰਕੇ ਯਾਰ ਗੇਮ ਦੇ ਵਿੱਚ ਹਰ ਗੇਮ ਨਹੀਂ ਹੋਣਾ ਚਾਹੀਦਾ ਇਦਾਂ ਕਿ ਯਾਰ ਆ ਬਾਰਡਰ ਜਿਹੜੀ ਬੰਦਸ਼ ਨਾ ਇਹ ਨਹੀਂ ਹੋਣੀ ਚਾਹੀਦੀ। ਆਪਣੀ ਮਰਜ਼ੀ ਦਾ ਬੰਦਾ ਖੁਦ ਮੁਖਤਾਰ ਹੋਵੇ, ਜਿੱਦਾਂ ਮਰਜ਼ੀ ਜਾਵੇ ਖੇਲੇ ਆਵੇ, ਇਹ ਕੰਮ ਨਹੀਂ ਹੋਣਾ ਚਾਹੀਦਾ। ਤੇ ਹਾਜੀ ਜੇ ਗੱਲ ਕਰੀਏ ਉੱਧਰ ਹੁਣ ਕਿੰਨੇ ਖਿਡਾਰੀ ਜਿਹੜੇ ਮਤਲਬ ਬਹੁਤ ਟੌਪ ਦੇ ਖਿਡਾਰੀ ਆ, ਹਾਂਜੀ, ਜਿੱਦਾਂ ਪਾਲਾ ਜਲਾਲਪੁਰੀਆ ਹੋ ਗਿਆ, ਫਰਿਆਦ ਹੋਣੀ ਹੋ ਗਏ, ਰਵੀ ਦਿਓਰੇ ਹੋਣੀ ਹੋ ਗਏ, ਸੁਲਤਾਨ ਹੋਣੀ। ਕਿਹੜਾ ਰਾਈਡਰ ਇੱਕ ਐਸਾ ਤੇ ਕਿਹੜਾ ਜਾਫੀ ਜਿਹੜਾ ਤੁਹਾਡੇ ਬਹੁਤ ਮਤਲਬ ਦਿਲ ਨੂੰ ਲੱਗਦਾ, ਜਿਹੜਾ ਬੈਸਟ ਵਾ ਤੁਹਾਡੇ ਲਈ? ਮੇਰੇ ਲਈ ਭਾਈ ਦੁੱਲਾ ਬੈਸਟ। ਦੁੱਲਾ। ਹਾਂਜੀ। ਤੇ ਜਾਫੀ ਕਿਹੜਾ ਹੋਊ ਉਧਰ ਦਾ? ਜਾਫੀ ਭਾਈ ਫਰਿਆਦ। ਤੇ ਜੇ ਹੁਣ ਆਪਾਂ ਲੈਂਦੇ ਪੰਜਾਬ ਦੀ ਗੱਲ ਕਰੀਏ, ਇੱਧਰ ਵੀ ਮੁੰਡੇ ਜਿਹੜੇ ਟੌਪ ਦੇ, ਇਹਨਾਂ ਦੇ ਵਿੱਚੋਂ ਕਿਹੜਾ ਬੈਸਟ ਆਪਾਂ ਨੂੰ ਜਿਹੜਾ ਲੱਗਦੇ ਆ? ਰੇਡਰ ਭਾਈ ਆਪਣਾ ਬੈਸਟ ਮੁਜ਼ੰਮਲ ਬੂਟਾ ਵਾ, ਹਾਂਜੀ, ਅੱਲਾਹ ਪਾਕ ਨੂੰ ਜੰਨਤ ਦੇਵੇ। ਤੇ ਜਾਫੀ ਆਪਣਾ ਭਾਈ ਸ਼ਾਨਾ ਸਿਆਲ ਤੇ ਮੱਛੋ ਆ, ਇਹ ਦੋਵੇਂ ਆਪਣੇ ਬੈਸਟ ਮਾਹਿਲਾ। ਮੱਛੋ ਦੀ ਜੇ ਗੱਲ ਕਰੀਏ, ਮੱਛੋ ਨਾਲ ਤੁਸੀਂ ਬਹੁਤ ਲੰਮਾ ਸਮਾਂ ਬਹੁਤ ਮੈਚ ਖੇਡੇ ਆ, ਬਹੁਤ ਮਤਲਬ ਮੱਛੋ ਨੇ ਵੀ ਸਟਰਗਲ ਕੀਤਾ ਆ। ਦੇਖੋ ਰੱਬ ਨੇ ਉਹਦੀ ਬਾਹ ਫੜੀ, ਯੂਕੇ ਦੇ ਵਿੱਚ ਬਹੁਤ ਮਤਲਬ ਤਗੜਾ ਖੇਡ ਰਿਹਾ ਆ। ਮੱਛੋ ਨਾਲ ਕਿੰਨਾ ਕੁ ਆਪਣਾ ਪਿਆਰ ਆਪਾਂ ਜ਼ਰੂਰ ਦੱਸੀਏ ਲੋਕ। ਯਾਰ ਪਿਆਰ ਤੇ ਹੁਣ ਦੱਸਿਆ ਬਹੁਤਾ ਨਹੀਂ ਬੰਦੇ ਨੂੰ ਨਜ਼ਰ ਆਉਂਦਾ, ਬੰਦੇ ਦੇ ਦਿਲ 'ਚ ਹੁੰਦਾ। ਬੱਚੇ ਨੂੰ ਆਪਾਂ ਵੀਰ ਬਣਾਇਆ ਤੇ ਭਰਾ ਵਾ ਆਪਣਾ, ਜਿੱਥੇ ਉਹਨੇ ਕਿਹਾ ਆਪਾਂ ਖਲੋਤੇ ਆ, ਭਾਵੇਂ ਦੇਣਾ ਰਾਤ ਆ, ਜਦੋਂ ਉਹਨੇ ਕਿਹਾ ਅਸੀਂ ਗਏ ਭਾਈ ਉਹਦੇ ਨਾਲ ਚੱਲੇ ਆ। ਉਹ ਵੀ ਸਾਡੀ ਇੱਜ਼ਤ ਕਰਦਾ, ਲੋਕਾਂ ਨਾਲ ਬਹੁਤੀ ਕਰਦਾ ਅਲਹਮਦੁਲਿਲਾ। ਪਿੰਡ ਦੇ ਵਿੱਚ ਹਾਜੀ ਹੁਣ ਮਤਲਬ ਤੁਹਾਡੇ ਬਹੁਤ ਕਬੱਡੀ ਆ, ਮਤਲਬ ਜੇ ਗੱਲ ਕਰੀਏ ਇਹ ਜ਼ਿਲ੍ਹੇ ਦੇ ਵਿੱਚ ਕਬੱਡੀ ਦਾ ਘਰ ਮੰਨਿਆ ਜਾਂਦਾ, ਨੰਜਾ ਜੀਂਬੇ ਮੁੰਡਾ ਪਿੰਡ। ਤੇ ਮਤਲਬ ਕਿਹੜਾ ਐਸਾ ਖਿਡਾਰੀ ਜਿਹੜਾ ਹੁਣ ਤੁਹਾਡੇ ਤੋਂ ਬਾਅਦ ਤੁਹਾਨੂੰ ਲੱਗਦਾ ਵੀ ਆਹ ਮੁੰਡਾ ਜਿਹੜਾ ਨਵਾਂ ਉੱਠਣ ਦਿਆ ਮਿਹਨਤ ਕਰੂਗਾ ਤੇ ਚੰਗਾ ਬਣੂਗਾ? ਭਾਜੀ ਮੁੰਡੇ ਮਾਸ਼ਾਅੱਲਾ ਸਾਡੇ ਪਿੰਡ ਦੀ ਗਰਾਊਂਡ ਦੇ ਵਿੱਚ ਨਾ ਤਕਰੀਬਨ 70-80 ਮੁੰਡੇ ਹੁੰਦੇ ਸ਼ਾਮ ਨੂੰ, ਤੇ ਅਲਹਮਦੁਲਿਲਾ ਮੁੰਡੇ ਮੇਰੇ ਕੋਲ ਵੀ ਹੈਗੇ 4-5। ਇੱਕ ਵਸੀਮ ਮੱਲੀ ਆ, ਇੱਕ ਜ਼ੇਬ ਆ, ਮੁੰਡੇ ਛੋਟੇ ਵੀ ਮਾਸ਼ਾਅੱਲਾ ਚੰਗੀ ਮਿਹਨਤ ਕਰਦੇ। ਵਸੀਮ ਮੱਲੀ ਜਾਫੀ ਦੀ ਮੈਂ ਗੱਲ ਕਰੂੰਗਾ ਤੁਹਾਡੇ ਨਾਲ, ਅਕਸਰ ਮੈਂ ਮੈਚਾਂ ਦੇ ਵੇਖਿਆ ਆ। ਆਪਾਂ ਝੁਮਰੇ ਵਾਲੀ ਸਾਈਡ ਤੇ ਮੈਚ ਹੋਇਆ ਸੀਗਾ ਰਜੋਕੇ ਪਿੰਡ ਦੇ ਵਿੱਚ, ਉੱਥੇ ਵੀ ਮੈਂ ਤੁਹਾਡੇ ਨਾਲ ਵੇਖਿਆ ਜੱਫੇ ਬਹੁਤ ਮੁੰਡਾ ਟਾਪ ਤੇ ਮਾਰਦਾ, ਬੜਾ ਟੈਕਨੀਕਲ ਜਾਫੀ ਆ। ਉਹਦੇ ਬਾਰੇ ਤੁਸੀਂ ਕੀ ਕਹੋਗੇ ਵੀ ਕਿੱਦਾਂ ਕਦਾ ਬਣੂਗਾ ਆਉਣ ਵਾਲੇ ਸਮੇਂ 'ਚ ਮਿਹਨਤ? ਭਾਜੀ ਉਹ ਮੁੰਡਾ ਮਿਹਨਤ ਬਹੁਤ ਕਰਦਾ ਵਾ, ਤੇ ਉਹਦੇ ਫਲ ਰੱਬ ਨੇ ਦੇਣਾ ਇਨਸ਼ਾਅੱਲਾ। ਅਸੀਂ ਉਹਦੇ ਨਾਲ ਆ, ਸਾਡਾ ਵੀਰ ਆ, ਭਰਾ ਵਾ, ਇਨਸ਼ਾਅੱਲਾ ਵਧੀਆ ਬਣੇਗਾ, ਕੋਈ ਮਸਲਾ ਨਹੀਂ। 200 ਬੰਦੇ ਦੀ ਜ਼ਿੰਦਗੀ 'ਚ ਆ ਜਾਂਦੇ ਆ, ਤੇ ਰੱਬ ਨੂੰ ਦੁੱਖ ਤੋਂ ਬਚਾਵੇ, ਬਾਕੀ ਇਨਸ਼ਾਅੱਲਾ ਪੂਰਾ ਵਧੀਆ ਜਾਫੀ ਬਣੇਗਾ ਅੱਲਾ ਦੇ ਹੁਕਮ ਨਾਲ। ਤੇ ਹਾਜੀ ਜੇ ਗੱਲ ਕਰੀਏ ਆਪਾਂ ਹੁਣ ਮਤਲਬ ਪਿੰਡ ਦੀ ਕਬੱਡੀ ਤਾਂ ਬਹੁਤ ਤਕੜੀ ਹੋ ਗਈ ਹੈ, ਜਿਹੜੇ ਵਿਲੇ ਸਿਸਟਮ ਜਿਹੜੇ ਗੱਲ ਕਰੀਏ ਪਿੰਡ ਵਾਰ ਦੇ ਕਬੱਡੀ ਕੱਪ ਵਾ, ਇਹ ਹੋਣੇ ਚਾਹੀਦੇ ਕਿ ਨਹੀਂ ਹੋਣੇ ਚਾਹੀਦੇ? ਹੁਣ ਜੇ ਗੱਲ ਕਰੀਏ ਇੱਕ ਪਿੰਡ ਦੇ ਵਿੱਚ ਟੂਰਨਾਮੈਂਟ ਹੋਣਦੇ ਆ, ਜਾਂ ਕਮੇਟੀ ਵਾਲੇ ਮਤਲਬ ਟੂਰਨਾਮੈਂਟ ਭਾਰ ਦਾ ਹੋ ਰਿਹਾ 75 ਦਾ, ਕਮੇਟੀ ਵਾਲੇ ਸਾਰੇ ਓਪਨ ਤੋਰੀ ਫਿਰਦੇ ਆ, ਇਹ ਗੱਲ ਕਿੰਨੀ ਕੁ ਮਤਲਬ ਤੁਹਾਨੂੰ ਚੰਗੀ ਲੱਗਦੀ, ਵਧੀਆ ਲੱਗਦੀ ਕਿ ਨਹੀਂ? ਆਪਾਂ ਕੀ ਸੱਦਾ ਦਈਏ ਇਹਨਾਂ ਕਮੇਟੀਆਂ ਨੂੰ? ਭਾਜੀ ਇਹ ਕਮੇਟੀ ਨੂੰ ਸੱਦਾ ਇਹੋ ਜਿਹਾ, ਅਗਰ ਉਹਨਾਂ ਟੂਰਨਾਮੈਂਟ ਰੱਖਣਾ ਹੀ ਘਰ ਕਰਾਉਣਾ, ਜਾਂ ਘਰ ਰੱਖਣ ਵੀ ਨਾ ਫਿਰ ਕਰਾਣ ਹੀ ਨਾ, ਉਦਾਂ ਹੀ ਗਰਾਈ ਕਰਕੇ ਮੁੰਡੇ ਨੂੰ ਪੈਸੇ ਦੇ ਦੇਣਾ ਆਪਣੇ ਨੂੰ, ਚਲੋ ਭਾਈ ਆਪਾਂ ਜਿੱਤ ਗਏ। ਏਦਾਂ ਕਬੱਡੀ ਕਰਾਣੀ ਆ, ਰੂਲ ਤੇ ਹੋਵੇ। ਇਨਸ਼ਾਅੱਲਾ ਅਸੀਂ ਰੱਖਿਆ ਟੂਰਨਾਮੈਂਟ 9 ਤਰੀਕ ਨੂੰ, ਤੁਸੀਂ ਦੇਖੋਗੇ ਲਾ ਦਿਓ ਗੁਣਾ, ਰੂਲ ਤੇ ਹੋਏਗਾ। ਜੇ ਕਿਸੇ ਨੇ 2 ਪਾਏ ਤੇ ਅਸੀਂ 2 ਹੀ ਪਾਵਾਂਗੇ ਇਨਸ਼ਾਅੱਲਾ। ਕੋਈ ਕਾਨੂੰਨ ਨਾ ਹੋਣੀ ਚਾਹੀਦੀ, ਕਾਨੂੰਨ ਨਹੀਂ ਤੋੜਨਾ ਚਾਹੀਦਾ। ਇਹ ਹਾਜੀ ਇੱਕ ਗੱਲ ਕਰੀਏ, ਅੱਜ ਜਦੋਂ ਹੁਣ ਆਪਾਂ ਮੈਚ ਖੇਡਦੇ ਆ, ਕੋਈ ਮਤਲਬ ਪ੍ਰਮੋਟਰ ਆ ਬਾਹਰ ਬੈਠਾ ਜਾਂ ਗਰਾਊਂਡੋਂ ਬਾਹਰ ਆ, ਉਹ ਬਾਹਰੋਂ ਮਤਲਬ ਕਰ ਦਿੰਦੇ ਜਾਂ ਫੋਨ ਤੇ ਕਹਿ ਦਿੰਦੇ, ਜਿਹੜਾ ਕੋਈ ਕੰਟਰੀ ਦੇ ਵਿੱਚ ਬੈਠਾ, ਜੇ ਕੋਈ ਬਾਹਰ ਗਰਾਊਂਡ ਦੇ ਵਿੱਚ ਬੈਠਾ, ਉਹ ਕਹਿੰਦਾ ਜੀ ਆਪਾਂ ਮਤਲਬ ਆਹ ਰਾਈਡਰ ਦੀ ਕਬੱਡੀ ਤੇ ਅਸੀਂ 50,000 ਲਾਤਾ ਦੋਵਾਂ ਕਬੱਡੀਆਂ ਤੇ। ਉਹ ਪੈਸੇ ਮਤਲਬ ਬਾਅਦ ਚ ਆਪਾਂ ਨੂੰ ਲੱਭਦੇ ਵੀ ਆ ਉੱਥੇ ਗਰਾਊਂਡ ਦੇ ਦੌਰਾਨ ਕਿ ਨਹੀਂ? ਮਤਲਬ ਕਿ ਉਹ ਯਾਰੀ ਹੁੰਦੀ ਇੱਕ, ਉਹ ਭਾਜੀ ਨਾ ਹੀ ਹੁੰਦਾ, ਬਸ ਕਿਹਦਾ ਹਜ਼ਾਰ ਹੀ ਹੋਣਾ ਹੁੰਦਾ, ਗੱਲ ਹੀ ਹੋਣੀ ਹੁੰਦੀ। ਤੇ ਚੱਲ ਉਹਨੂੰ ਕਹਿ ਦਿੰਦੇ ਆ, ਉਹਨੇ ਕਿਹੜਾ ਮੰਗਣੇ ਬਾਅਦ ਚੋਂ, ਜਾਂ ਅਸੀਂ ਕਿਹੜਾ ਦੇਣੇ।
ਪੈਸੇ ਤੇ ਉਹੋ ਜਿਹਾ ਭਾਜੀ ਜਿਹੜੇ ਉਦੋਂ ਲੱਭ ਜਾਣੇ ਉਸੇ ਟਾਈਮ ਹੀ। ਜੇ ਕੋਈ ਆਖੇ ਨਾ ਫੇਰ ਹਜੇ ਤੱਕ ਸਾਨੂੰ ਤਾਂ ਨਹੀਂ ਲੱਭੇ, ਲੋਕਾਂ ਦਾ ਪਤਾ ਨਹੀਂ। ਤੇ ਅੱਜ ਹੀ ਜੇ ਗੱਲ ਕਰੀਏ ਕਬੱਡੀ ਦੇ ਵਿੱਚ ਮਤਲਬ ਹਲੇ ਤੱਕ ਆਪਾਂ ਨੂੰ ਕਿੰਨੇ ਕੁ ਸਨਮਾਨ ਹੋਏ, ਜਾਂ ਪਹਿਲਾ ਸਨਮਾਨ ਯਾਦ ਹੋਵੇ ਜਿਹੜਾ ਕਿੱਥੇ ਹੋਵੇ? ਪਹਿਲਾ ਸਨਮਾਨ ਭਾਈ ਮੈਨੂੰ ਕੀਤਾ ਸੀ ਭਾਈ ਜੀ ਸਹਿਨ ਨੇ ਖਿਦਰਾੜੇ, ਮੇਰੇ ਪਿੰਡ ਹੋਈ ਮੋਸ਼ਨ 70। ਫਿਰ ਦੂਸਰਾ ਕੀਤਾ ਭਾਈ ਸ਼ਾਨੀ ਟੋਬੇ ਵਾਲਾ, ਨਿਸ਼ਾਨ ਰੰਧਾਵਾ, ਸ਼ੰਮੇ ਹੋਣੀ, ਇਰਫਾਨ ਹੋਣੀ ਵੀਰ ਆਪਣੇ, ਉਹਨਾਂ ਕਰਵਾਇਆ ਪਿੰਡ ਵੱਡੇ ਮੈਚ ਤੇ 70। ਫਿਰ ਮੇਰਾ ਵੀਰ ਆ ਜੀ ਬਿਸ਼ਾਰਤ ਸੁਨਿਆਰਾ ਕਾੜੇ ਤੇ ਖਿਦਰਾੜੇ ਹੋਇਆ, ਖਿਦਰਾੜੇ ਬੱਬੂ ਦੇ ਪਿੰਡ, ਬੱਗੂ ਦੇ ਪਿੰਡ 214 ਵਿੱਚ ਕਰਾਇਆ। ਫਿਰ ਇੱਕ ਸਨਮਾਨ ਤੁਹਾਡਾ ਖਰੀ ਉਧਰਲੀ ਸਾਈਡ ਤੇ ਵੀ ਆਪਾਂ ਇਕੱਠੇ ਹੀ ਗਏ ਸੀ ਮੈਚ ਤੇ, ਉੱਥੇ ਉਦੋਂ 50,000 ਰੁਪਇਆ ਰਾਤ ਆਪਾਂ ਗਏ ਹਿਰੂਨਾਬਾਦ। ਅਰੂਨਾਬਾਦ ਯਾਦ ਆ। ਹਾਂਜੀ ਜੀ। ਆ ਹਾਜੀ ਨਾਲ ਜਿੰਨੀ ਵੀ ਅਸੀਂ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ, ਹਾਜੀ ਨੇ ਕਿੱਥੋਂ ਕਬੱਡੀ ਸ਼ੁਰੂ ਕੀਤੀ, ਤੇ ਮੈਂ ਬਾਕੀ ਯਾਰ ਜਿਹੜੇ ਕਮੈਂਟ ਦੇ ਵਿੱਚ ਗੱਲਾਂ ਕਰਦੇ ਆ ਵੀ ਬਲਾਲ ਮੋਸਨ ਢਿੱਲੋਂ, ਭਾਈ ਇਰਫਾਨ ਮਾਨਾ ਜੱਟ ਹੋ ਗਿਆ, ਤੇ ਨਾਲ ਮੁਜ਼ੰਬਲ ਸੰਧੂ, ਭਾਈ ਇਹਨਾਂ ਦਾ ਅਸੀਂ ਜ਼ਰੂਰ ਇੰਟਰਵਿਊ ਕਰਾਂਗੇ, ਕਿਉਂਕਿ ਕੁਝ ਪਲੇਅਰ ਜਿਹੜੇ ਆ ਇੰਟਰ ਸੈਂਟਰ ਦੇ ਮੈਚ ਹੋ ਰਹੇ ਆ ਅਹਿਮਦਾਬਾਦ ਉੱਥੇ ਗਏ ਆ, ਤੇ ਕੁਝ ਬਾਹਰ ਗਏ ਆ। ਜਿੱਦਾਂ ਹੀ ਵਾਪਸੀ ਆਉਣਗੇ ਅਸੀਂ ਇਹ ਜਿਹਨਾਂ ਨੇ ਕਮੈਂਟ ਕੀਤੇ ਇਹਨਾਂ ਦੇ ਕਹਿਣ ਤੇ ਉਹਨਾਂ ਨਾਲ ਖਿਡਾਰੀਆਂ ਦਾ ਜ਼ਰੂਰ ਇੰਟਰਵਿਊ ਕਰਾਂਗੇ। ਬਾਕੀ ਜਿੰਨੇ ਵੀ ਸਾਡੇ ਵੀਰ ਚੈਸ ਕਬੱਡੀ ਚੈਨਲ ਦੇ ਨਾਲ ਜੁੜੇ ਹੋਏ ਆ, ਸਾਰੇ ਚੈਸ ਕਬੱਡੀ ਚੈਨਲ ਨੂੰ ਫਾਲੋਅਰ ਨੂੰ ਫੋਲੋ ਕਰੋ, ਲਾਈਕ ਕਰੋ ਤੇ ਸਬਸਕ੍ਰਾਈਬ ਕਰੋ। ਬਾਕੀ ਲਵ ਯੂ ਹੋ ਗਿਆ। ਇਦਾਂ ਹੀ ਸਾਡੇ ਨਾਲ ਜੁੜੇ ਰਹੋ ਤੇ ਕਮੈਂਟ ਬਾਕਸ ਦੇ ਵਿੱਚ ਦੱਸਦੇ ਰਹੀਓ ਕਿ ਆਉਣ ਵਾਲੇ ਅਸੀਂ ਕਿਹੜੇ ਖਿਡਾਰੀ ਦਾ ਇੰਟਰਵਿਊ ਤੁਹਾਡੇ ਤੱਕ ਪਹੁੰਚਾਈਏ। ਮਿਹਰਬਾਨੀ।